पुत्र दुध कोल पियाया ते बीबी दे कुछ बाल ते एक पेड़ा एक रोटी तवे ते एक पेड़ा हाथ ते खानी नहीं नसीब हुई। उस वेले अल्लाह बेली हुए ने कोई तो टुर गया खैरी सलामती ते कोई साडे बंदे ज्यादती की ज्यादती इस तरह की असें तो ना मतलब सलाब बड़ा आया ते उन्होंने कईयां दे बच्चे मार करे तो फिर वो ग्रंथ भी पढ़ते कुरान शरीफ भी पढ़न लग पे उन्होंने भी कदर करके सेमे रोड छड़िया था। अच्छा बिल्कुल सिखां मुसलमानों का वरतों भाजी आए शादी ब्याह में आने जाना जाते थे वो बुलाते हैं तो जाते थे मुसलमानों ने बुला लें आउन जान खुशी मतलब शरीक होंगे सारों शरीक हो जाए तुसी मुसलमान उन्होंने शरीक होंगे। हाँ साढ़ा एक बजुर्ग से वो जो सिख झगड़े पैंदे सन ਉਹਦੀ ਇੱਜ਼ਤ ਬੜੀ ਸੀ। ਅੱਛਾ ਉਹ ਦੋਵਾਂ ਦੇ ਵਿੱਚ ਖਲੋ ਜਾਂਦਾ ਉਹ ਮਾਂ ਜੀ ਆ ਕੇ ਬੂਦਾਂ ਆਇਓ ਪਰ ਆ ਜਾ ਫਿਰ ਉਹਨਾਂ ਦੀ ਸੁਰਾ ਕਰਾ ਛੱਡ ਇਹ ਲੜਨ ਨਹੀਂ ਟਾਈਮ ਤੇ ਉਹ ਚੰਗਾ ਸੀ। ਕਿਸ ਤਰ੍ਹਾਂ ਕਰਕੇ ਥੋੜਾ ਸਾਨੂੰ ਦੱਸੋ ਬੰਦ ਕਰਕੇ ਵੀ ਉਹ ਸਹੀ ਕਿਵੇਂ ਸੀ ਲੋਕੀ ਖੁਸ਼ਹਾਲ ਸਨ ਹੁਣ ਲੋਕੀ ਸਾਰੇ ਮਕਰੂਜ਼ ਹੋਏ ਪਏ ਨੇ। ਅਸੀਂ ਅਕਸਰ ਜਿਹੜਾ ਸੁਣਨੇ ਤੁਹਾਡੇ ਵੱਡਿਆਂ ਕੋਲ ਬਜ਼ੁਰਗਾਂ ਕੋਲ ਉਦੋਂ ਹਿਆ ਬੜਾ ਸੀ ਹੁਣ ਅਸੀਂ ਤੇ ਹੁਣ ਆਵੇ ਨੇ ਵੀ ਕੋਈ ਹਿਆ ਨਾ ਵੱਡਿਆਂ ਨਾ ਛੋਟੇ ਦਾ ਕੇਕ ਆਹ ਕੁੜੀਆਂ ਮੋਬਾਈਲ ਲੈ ਗਏ ਉਦੋਂ ਇੰਝ ਸੀ ਕਿ ਹਿਆ ਕਰਦੇ ਤੁਸੀਂ ਆਪਣੇ ਵੱਡਿਆਂ ਦਾ ਬੜਾ ਯਾਰ ਤੁਹਾਡੇ ਤੇ ਹੁਣ ਉਦੋਂ ਦੇ ਬੱਚੇ ਦੀ ਸ਼ਾਦੀ ਹੋ ਜਾਂਦੀ ਸੀ ਨਾ ਜਿਹੜੀ ਹਾਂਜੀ ਤੇ ਉਹ ਆਪਣੀ ਬੀਵੀ ਨੂੰ ਕੋਈ ਸਾਲ ਪਿੱਛੋਂ ਪੇਕਿਆਂ ਨੂੰ ਲੈਣ ਜਾਂਦਾ ਸੀ। ਮੇਰਾ ਪਿੰਡ ਮੇਰਾ ਪੰਜਾਬ ਚੈਨਲ ਵੇਖਣ ਵਾਲੇ ਸਾਰੇ ਵੀਰਾਂ ਨੂੰ ਸਾਡਾ ਪਿਆਰ ਬੜਾ ਸਲਾਮ ਜੀ। ਪਿੰਡ ਜੀ ਮੰਗੋ ਕੇ ਵਿਰਕਾਂ ਨੀਲਮ ਸ਼ਰਮਾ ਜੀ ਦੇ ਨਾਨਾ ਪੰਡਤ ਸੁਖਦਿਆਲ ਜੀ ਹੋਰਾਂ ਦਾ ਜਿਹੜੇ 47 ਤੋਂ ਪਹਿਲੇ ਇੱਥੇ ਰਿਹਾ ਕਰਦੇ ਸੀ ਅਤੇ ਉਹ ਜਦੋਂ ਉਜੜੇ ਇੱਥੋਂ ਉਜੜ ਕੇ ਤੇ ਚੜ੍ਹਦੇ ਪੰਜਾਬ ਚਲੇ ਗਏ ਸਨ। ਇਸ ਪਿੰਡ ਵਿੱਚ ਕਾਫੀ ਸਿੱਖ ਸਰਦਾਰ ਰਹਿੰਦੇ ਹਨ ਜਿਹੜੇ ਜਿਨ੍ਹਾਂ ਦੀ ਜਾਤ ਬਿਰਕ ਸੀ ਅਤੇ ਹਿੰਦੂ ਖੱਤਰੀ ਵੀ ਰਹਿੰਦੇ ਹਨ। ਬਾਬਾ ਜੀ ਜਿਨ੍ਹਾਂ ਨਾਲ ਅਸੀਂ ਇੰਟਰਵਿਊ ਕੀਤਾ ਜਿਨ੍ਹਾਂ ਨਾਲ ਗੱਲਬਾਤ ਕੀਤੀ ਉਸ ਪਿੰਡ ਦੇ ਵਸਨੀਕ ਨੇ ਉਸ ਟਾਈਮ ਉਹ 12-13 ਸਾਲ ਦੇ ਹਾਂ। ਆਓ ਬਾਬਾ ਜੀ ਨਾਲ ਗੱਲਬਾਤ ਕਰਨੇ ਹਾਂ ਸਾਂਝੀ ਉਹਨਾਂ ਨੂੰ ਪੁੱਛਦੇ ਹਾਂ ਕਿ ਇੱਥੇ ਕਿਹੜੇ ਸਿੱਖ ਸਰਦਾਰ ਰਹਿੰਦੇ ਹਨ ਅਤੇ ਉਹਨਾਂ ਦਾ ਸਾਰੀ ਕੌਮਾਂ ਦਾ ਆਪਸ 'ਚ ਮਿਲਣ ਵਰਤਨ ਕਿਵੇਂ ਦਾ ਸੀ ਕਿਵੇਂ ਦਾ ਪਿਆਰ ਮੁਹੱਬਤ ਸੀ ਅਤੇ ਉਹ ਕਿਵੇਂ ਇੱਥੋਂ ਗਏ ਕੀ ਕੰਮਕਾਰ ਕਰਦੇ ਹਨ ਅਤੇ ਆਪਸ 'ਚ ਕਿਵੇਂ ਪਿਆਰ ਮੁਹੱਬਤ ਨਾਲ ਰਹਿੰਦੇ ਸਾਰੀ ਗੱਲ ਸਾਂਝੀ ਕਰਨੀ ਆ ਤੁਹਾਡੇ ਸਾਹਮਣੇ ਜੀ। ਅਗਰ ਤੁਸੀਂ ਵੀ ਆਪਣੇ ਵੱਡਿਆਂ ਦਾ ਪਿੰਡ ਵੇਖਣਾ ਚਾਹੁੰਦੇ ਸਾਨੂੰ ਕਮੈਂਟਸ ਜ਼ਰੂਰ ਦੱਸਿਓ ਜੀ। ਬਜ਼ੁਰਗ ਆਪਣਾ ਨਾਂ ਕੀ ਹੈ ਜੀ? ਮੇਰਾ ਨਾਮ ਮੁਹੰਮਦ ਅਸਲਮ ਜੀ। ਆਪਣੇ ਅੱਬਾ ਜੀ ਦਾ ਕੀ ਨਾਂ? ਅੱਲਾ ਦਿੱਤਾ। ਦਾਦੇ ਦਾ ਵੀ ਦੱਸ ਦਿਓ। ਨਵਾਬ ਬਜ਼ੁਰਗ ਆਪਣੀ ਜ਼ਾਤ ਕਿਹੜੀ? ਵਿਰਕ। ਅੱਛਾ ਤੁਸੀਂ ਬਸ਼ਿੰਦੇ ਹੋ ਉਹਨਾਂ ਦੇ ਜੀ ਇੱਥੋਂ ਦੇ? ਹਾਂ। ਅੱਛਾ ਠੀਕ ਹੋ ਗਿਆ। ਬਜ਼ੁਰਗ ਆਪਣੇ ਪਿੰਡ ਦਾ ਨਾਂ ਕੀ ਹੈ ਪਿੰਡ ਜਿਹੜਾ? ਹਾਂ ਮੰਗੋਗੇ ਉਹ ਦੋ ਚਾਰ ਨਾਲ ਦੇ ਪਿੰਡ ਦੱਸ ਦਿਓ। ਪਾਖਰ ਕਾਸਮਪੁਰ ਬੱਲੋ ਕੀ ਕੁਰੜ ਅਤਾੜੀ ਪੱਧਰ ਚੇਲੇ ਕੀ ਪਿੱਛੀਪੁਰ ਪਿੰਡ ਨਾਲ ਸਹੀ ਹੋ ਗਿਆ। ਬੰਡਾਲਾ। ਆਪਣਾ ਇੱਥੋਂ ਦਾ ਜ਼ਿਲ੍ਹਾ ਕਿਹੜਾ ਜੀ? ਜ਼ਿਲ੍ਹਾ ਕੁਲਣਾ। ਔਰ ਤਹਿਸੀਲ? ਹੁਣ ਤਾਂ ਤਹਿਸੀਲ ਨਸ਼ਹਿਰਾ ਵੀ ਕੰਮ ਉਸ ਟਾਈਮ 47 ਟਾਈਮ ਗੁਜਰਨ ਵਾਲੀ ਹੋਣਾ ਫਿਰ ਤਹਿਸੀਲ। ਹਾਂ ਤਹਿਸੀਲ ਕਰਦਾ। ਅੱਛਾ ਬਜ਼ੁਰਗੋ ਜਦੋਂ ਵੰਡ ਹੋਈ ਹੈ ਆ ਜਾੜੇ ਹੋਏ ਮਾਰ ਕਟਾਈ ਹੋਈ ਉਦੋਂ ਤੁਸੀਂ ਕਿੱਡੇ ਕੁ ਭਲਾ ਉਮਰ ਕਿੰਨੀ ਕੁ ਹੋਈ ਤਕਰੀਬਨ ਲਗਭਗ? ਕੁਝ 10-12 ਸਾਲਾਂ ਦੇ। 10 ਕੁ ਸਾਲ। ਹਾਂ ਸਹੀ ਹੋ ਗਿਆ। ਬਜ਼ੁਰਗੋ ਇਹ ਪਿੰਡ ਜਿਹੜਾ ਇਹ ਉਸ ਟਾਈਮ ਕਿੱਡਾ ਕੁ ਸੀ 47 ਤੋਂ ਪਹਿਲੇ? ਪੱਤੀਆਂ ਕਿੰਨੀਆਂ ਭਲਾ ਪਿੰਡ ਦੀ? ਪੱਤੀਆਂ ਪਿੰਡ ਦੀਆਂ 4 ਸਨ। 4 ਪੱਤੀਆਂ ਸੀ। ਅਤੇ ਲੰਬਰਦਾਰ ਕਿਹੜੇ ਕਿਹੜੇ ਸਨ 4 ਪੱਤੀਆਂ? ਲੰਬਰਦਾਰ ਇੱਕ ਹੁੰਦਾ ਸੀ ਸੁਲਤਾਨ। ਅੱਛਾ ਜੀ। ਅਤੇ ਇੱਕ ਅਲੀ ਮੁਹੰਮਦ ਹੁੰਦਾ ਸੀ। ਅੱਛਾ ਜੀ। ਅਤੇ ਇੱਕ ਸਿੱਖਾਂ ਦਾ ਲੰਬਰਦਾਰ ਹੁੰਦਾ ਸੀ ਅਤੇ ਇੱਕ ਬਾਹਮਣਾਂ ਦਾ ਲੰਬਰਦਾਰ ਹੁੰਦਾ ਸੀ। ਬਜ਼ੁਰਗ ਉਹਨਾਂ ਦੇ ਨਾਮ ਹੀ ਆਉਂਦੇ ਨੇ? ਨਹੀਂ ਜੀ ਨਾਂ ਨਹੀਂ ਯਾਦ ਹੈ। ਇੱਕ ਸਿੱਖਾਂ ਦਾ ਸੀ ਇੱਕ ਪੱਤੀ ਦਾ ਹਿੰਦੂ ਬਾਹਮਣਾਂ ਦਾ ਸੀ। ਬਾਹਮਣਾਂ ਦਾ ਸੀ। 2 ਮੁਸਲਮਾਨ 4 ਨੰਬਰਦਾਰ। 4 ਠੀਕ ਹੋ ਗਏ। ਬਜ਼ੁਰਗ ਇੱਥੇ ਗੁਰਦੁਆਰਾ ਮਾਤਾ ਰਾਣੀ ਜਾਂ ਜਿਹੜਾ ਇਹ ਕੋਈ ਜਿਹੜਾ ਟੈਂਪਲ ਜਿਹਨੂੰ ਕਹਿੰਦੇ ਆ ਆਪਣਾ ਇਹ ਕਿਹੜੇ ਕਿਹੜੇ ਹਨ? ਮਸਜਿਦਾਂ ਕਿੰਨੀਆਂ ਸਨ? ਮਸਜਿਦਾਂ 3 ਸਨ। 3 ਮਸਜਿਦਾਂ ਉਸ ਟਾਈਮ? ਅੱਛਾ। ਅਤੇ ਗੁਰਦੁਆਰਾ ਇੱਕ ਸੀ ਗੁਰਦੁਆਰਾ। ਅੱਛਾ। ਅਤੇ ਕੋਈ ਮਾਤਾ ਰਾਣੀ ਆ ਜਿਹੜਾ ਹੈ ਟੈਂਪਲ? ਮਾਤਾ ਰਾਣੀ ਇੱਥੇ ਮਾਤਾ ਰਾਣੀ ਸੀ। ਹਲਟੀ ਲੱਗੀ ਸੀ ਬਗੀਚੀ ਲੱਗੀ ਸੀ ਜਿਹੜੇ ਸਨ
ਖੱਤਰੀ ਉੱਥੇ ਜਾ ਕੇ ਚੜਾਵੇ ਝਾੜਦੇ ਸਨ, ਫੁੱਲੜੀਆਂ ਛੁੱਲੜੀਆਂ ਅੱਛਾ ਅੱਛਾ। ਲੋਕੀ ਹੂੰ ਹੂੰ। ਉੱਥੇ ਉਹ ਖੱਤਰੀ ਜਾਂਦੇ ਸਨ, ਰਹਿੰਦੇ ਸਨ। ਅੱਛਾ, ਇਹ ਮਾਤਾ ਰਾਣੀ ਕਿੱਥੇ ਕਰਦੇ ਪਿੰਡ ਕਿਹੜੀ ਸਾਈਡ? ਅੱਜ ਦਾ ਸਕੂਲ ਬਣਿਆ। ਅੱਛਾ ਅੱਛਾ, ਇੱਥੇ ਹੁੰਦੀ ਸੀ ਮਾਤਾ ਰਾਣੀ। ਤੇ ਗੁਰਦੁਆਰਾ ਕਿੱਥੇ ਕਰ ਗਏ ਸੀ ਭਲਾ? ਗੁਰਦੁਆਰਾ ਪਿੰਡ ਦੇ ਵਿੱਚ ਹੀ ਆ, ਵਿੱਚ ਕਾਲੇ ਸੀ? ਹਾਂ ਇੱਕ ਪਾਸੇ ਸੀ, ਉਦੋਂ ਆਬਾਦੀ ਕਿਹੜੀ ਸੀ। ਹਾਂਜੀ ਹਾਂਜੀ, ਨਹੀਂ ਨਹੀਂ, ਉਹ 47 ਤੋਂ ਪਹਿਲਾਂ ਦਾ ਸਾਰਾ ਨਕਸ਼ਾ ਉਦੋਂ ਪਿੰਡ ਦੇ ਇੱਕ ਸਾਈਡ 'ਤੇ ਸੀ। ਹਾਂ ਅੱਛਾ ਅੱਛਾ ਅੱਛਾ। ਬਜ਼ੁਰਗੋ ਇੱਥੇ ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ ਆਪਣੇ ਮੁਸਲਮਾਨਾਂ ਦੀ ਭਲਾ? ਵਿਰਕ ਹੀ, ਹੋਰ ਕਿਹੜੀ ਵਿਰਕਾਂ ਤੋਂ ਇਲਾਵਾ? ਵਿਰਕ ਹੀ ਸਾਰੇ ਹੁੰਦੇ, ਜ਼ਿਆਦਾ ਵਿਰਕ ਸਨ ਕੋਈ? ਸਿੱਖ ਵੀ ਵਿਰਕ ਸਨ। ਅੱਛਾ, ਉਹਨਾਂ ਦੀ ਬਰਾਦਰੀ ਵਿਰਕ ਸੀ ਬਹੁਤੀ? ਹਾਂ ਵਿਰਕ ਸਨ। ਤੇ ਜਿਹੜੇ ਬਾਹਮਣ ਤੁਸੀਂ ਦੱਸਦੇ ਪਏ ਹਿੰਦੂ ਸਨ, ਹਾਂ, ਤੇ ਉਹਨਾਂ ਦੀ ਬਰਾਦਰੀ ਪਤਾ ਕਿਹੜੇ ਸਨ? ਉਹ ਵੀ ਬਰਾਦਰੀ ਸਨ ਭਾਈ। ਹੈਂ? ਬਰਾਦਰੀ ਐਸੀ ਭਾਈ, ਮੈਨੂੰ ਨਾਮ ਨਹੀਂ ਆਉਂਦਾ। ਨਹੀਂ ਯਾਦ ਆਉਂਦਾ ਕਿਹੜੀ ਬਰਾਦਰੀ? ਸਹੀ। ਖੱਤਰੀ ਜੋ ਸਨ। ਹਾਂ ਹਾਂ। ਤੇ ਸਾਈਆਂ ਦੇ ਘਰ ਹੈ ਸਨ? ਸਾਈਆਂ ਦੀ ਬੜੀ ਬਸਤੀ ਸੀ। ਅੱਛਾ ਅੱਛਾ, ਸਾਈ। ਹੋਰ ਕੋਈ ਮਾਲਕ ਕੋਈ ਰਾਈ ਜਾਂ ਹੋਰ ਮਤਲਬ ਵਿਰਕਾਂ ਤੋਂ ਇਲਾਵਾ ਵੀ ਹੈ ਸੀ ਕੋਈ? ਰਾਏ ਵੀ ਮਾੜੇ ਮੋਟੇ ਥੋੜ੍ਹੇ ਬਹੁਤੇ ਹੋਰ ਵੀ ਕੰਮ ਆ ਗਏ? ਹਾਂ, ਰਾਏ ਸਿਰ ਸਨ, ਹੋਰ ਕੌਮ ਉਦੋਂ ਸਾਰਾ ਵਿਰਕ ਹੀ ਸੀ। ਇੱਕ ਨਸ਼ਹਿਰਾ ਵਿਰਕਾਂ ਦਾ ਜੋ ਸੀ, ਥੋੜ੍ਹੇ ਤੋਂ ਲੱਗ ਕੇ ਨਸ਼ਹਿਰੇ ਤੋਂ ਲੱਗ ਕੇ ਚੂੜਕਾਂਡ ਦੀ ਕਰ ਵਿਰਕ ਹੀ ਵਿਰਕ ਸਨ। ਇਹ ਨਾਲ ਨਾਲ ਜਿਹੜੇ ਪਿੰਡ ਨੇ, ਆਹੋ ਦੋ ਚਾਰ, ਇਹਨਾਂ ਵਿੱਚ ਵੀ ਇਹ ਬਹੁਤੇ ਵਿਰਕ ਸਨ? ਵਿਰਕ ਹੀ ਸਨ, ਸਿੱਖ ਵੀ ਵਿਰਕ ਤੇ ਮੁਸਲਮਾਨ ਵੀ ਵਿਰਕ? ਸਿੱਖ। ਅੱਛਾ ਅੱਛਾ, ਸਹੀ ਸਹੀ। ਬਜ਼ੁਰਗੋ ਪਿੰਡ ਦੇ ਵਿੱਚ ਖੂਹੀ ਕਿੱਥੇ ਕਰਕੇ ਹੁੰਦੀ ਸੀ? ਖੂਹੀਆਂ ਜਿੱਦਾਂ ਪਾਣੀ ਭਰਦੇ ਸੀ ਵੱਡੇ ਬੁੱਢੇ ਆਪਣੇ? ਕੋਈ ਮਸੀਤਾਂ ਇੱਕ ਪਿੰਡ ਦੇ ਵਿਚਕਾਰ ਹੁੰਦੀ ਸੀ। ਅੱਛਾ ਜੀ, ਉਹ ਮਸਜਿਦਾਂ ਸਨ? ਮਸਜਿਦ ਇਹਨਾਂ ਦੇ ਗੁਰਦੁਆਰਾ ਲਾਗੇ ਵੀ ਹੋਏਗੀ ਕੋਈ ਕਿ ਖੂਹੀ ਵਗੈਰਾ ਪਾਣੀ ਭਰਨ ਵਾਸਤੇ? ਹੋਵੇ, ਉਹ ਨਲਕਾ ਸੀ। ਅੱਛਾ ਅੱਛਾ, ਕੋਈ ਕੋਈ ਸੀ। ਅੱਛਾ ਅੱਛਾ। ਸਾਡੇ ਕਈ ਮੁਸਲਮਾਨ ਜਾਂਦੇ ਸਨ ਨਾ ਵਿੱਚ, ਹਾਂ ਹਾਂ। ਤੇ ਉਹ ਵਿੱਚ ਉੱਥੋਂ ਕੜਾਈ ਪੂੜੀ ਖਾ ਕੇ ਟੁਰ ਜਾਂਦੇ ਸਨ। ਅੱਛਾ ਅੱਛਾ। ਤੇ ਸਾਡਾ ਇੱਕ ਬੰਦਾ ਸੀ ਮਜ਼ਾਕੀਆ, ਹਾਂ ਹਾਂ। ਉਹ ਰੋਜ਼ ਗੁਰਦੁਆਰੇ ਟੁਰ ਜਾਣਾ, ਤੇ ਉਹਨਾਂ ਆਖਣਾ ਭਾਈ ਤੇਰੇ ਕੋਲ ਤੰਬਾਕੂ ਹੈ, ਤੂੰ ਨਾ ਆਇਆ ਕਰ। ਉਹਨਾਂ ਆਖਿਆ ਬੇਬੇ ਸਾਧਮ ਕੋਲ ਨਸਵਾਰ ਹੈ, ਜਾਂ ਉਹਨੂੰ ਵੀ ਨਾ ਆਉਣ ਦਿਆ ਕਰੋ, ਮੈਂ ਵੀ ਨਾ ਆਉਂ ਕਰ। ਕਿਹਦੇ ਕੋਲੇ? ਬੇਬੇ ਸਦਮ ਸੀ। ਸਾਡੇ ਵਿਰਕ ਸਾਰਿਆਂ ਵਿਰਕਾਂ ਨਾਲ ਭਾਰੇ ਸਨ। ਅੱਛਾ ਹਾਂ। ਅੱਛਾ ਬਜ਼ੁਰਗ, ਇਹ ਪਿੰਡ ਦਾ ਰਕਬਾ ਕਿੰਨਾ ਹੈ? 4,500 ਏਕੜ। 4,500 ਏਕੜ? ਅੱਛਾ ਅੱਛਾ ਅੱਛਾ। ਤੇ ਇਹਦੇ ਵਿੱਚੋਂ ਸਿੱਖਾਂ ਦੇ ਕਿੰਨੇ ਕੁ ਮੁਰੱਬੇ ਹਨ ਜ਼ਮੀਨ? ਹੈ ਕੋਈ ਤਜਰਬਾ? ਸਿੱਖਾਂ ਦੇ ਭਾਈ ਵਾਵਾ ਰਕਬਾ ਸੀ, ਹਿਸਾਬ ਨਾਲ ਚੌਥੇ ਦੇ ਮਾਲਕ ਸਨ, ਚੰਗਾ ਰਕਬਾ ਸੀ। ਅੱਛਾ, ਜਿਹੜੇ ਇੱਥੇ ਸਿੱਖ ਰਹਿੰਦੇ ਆ, ਕੋਈ ਨਾਂ ਨੂੰ ਦੱਸੋ ਉਹਨਾਂ ਦੇ, ਕੋਈ ਯਾਦ ਹੋਣ ਤੁਹਾਨੂੰ? ਕਿਹੜੇ ਕਿਹੜੇ ਸਿੱਖ ਦੇ ਕੀ ਨਾਂ? ਮੈਨੂੰ ਸਿੱਖ ਮੰਗਲ ਸਿੰਘ, ਤਾਰਾ ਸਿੰਘ। ਅੱਛਾ, ਮੰਗਲ ਸਿੰਘ, ਤਾਰਾ ਸਿੰਘ। ਹਾਂ। ਅੱਛਾ ਅੱਛਾ। ਤਾਰਾ ਸਿੰਘ ਵੀ। ਹਾਂ। ਅੱਛਾ ਅੱਛਾ। ਤੇ ਇਹਨਾਂ ਜ਼ਮੀਨ ਜਮੂਨ ਕਿੱਥੇ ਕਰ ਗਈ ਬਾਬੂ ਕੋਈ? ਕਿਹਨਾਂ ਇਹਨਾਂ ਦੀ ਤਾਰਾ ਸਿੰਘ ਜਿਹੜੇ ਦੱਸਣੇ, ਪਿਆਰਾ ਸਿੰਘ, ਮੰਗਲ ਸਿੰਘ? ਆਹ ਸੜਕ ਨਾਲੇ ਨੂੰ ਜਾਂਦੀ ਹੈ ਨਾ। ਹਾਂਜੀ ਹਾਂਜੀ। ਇੱਕ ਸੜਕ ਇੱਧਰ ਜਾਂਦੀ ਹੈ। ਅੱਛਾ। ਆਹ ਸਾਰਾ ਵੀ ਕੋਲਾ ਕਾਸਮਪੁਰ ਤੱਕ ਦੇ ਕੋਲਾਂ ਦੀ ਉਹਨਾਂ ਦਾ ਰਕਬਾ ਸੀ। ਮੋਟੀ ਸੌਮੀ ਸੀ ਨਾ ਫਿਰ? ਹਾਂ ਵਾਵਾ ਬੜਾ। ਹਾਂ ਨਾ ਹੋਰ ਵੀ ਸਾਰੇ ਸਨ। ਹਾਂ ਸਾਰੇ ਇੱਥੋਂ ਲੱਗ ਕੇ ਨਾ ਬਣਾ ਰਿਹਾ। ਹਾਂ ਹਾਂ। ਇੱਥੋਂ ਹਾਂਜੀ। ਇੱਥੋਂ ਤਾਂ ਕਾਸਮਪੁਰ ਨੂੰ ਜਾਂਦੇ। ਇਹ ਅਬਿੰਦਾ ਜਿਹੜਾ ਏਰੀਆ ਹੈ, ਮਤਲਬ ਇੱਕ ਸਾਈ ਕਰ ਲਓ, ਇੱਕ ਸਾਈ ਇੱਕ ਤਰ੍ਹਾਂ ਹੀ ਕਰ ਲਓ। ਹਾਂ ਹਾਂ। ਇਹ ਸਿੱਖਾਂ ਦਾ ਸਹੀ। ਬਜ਼ੁਰਗ ਇੱਥੇ ਕੋਈ ਲਾਗੇ ਦਰਬਾਰ ਜ਼ਰੂਰ ਹੋਵੇ ਉਸ ਟਾਈਮ ਦਾ, ਪਹਿਲਾਂ 47 ਤੋਂ ਪਹਿਲਾਂ ਦਾ? ਹਾਂ, ਬੁਖਾਰੀ ਦਾ ਹੀ ਹੁੰਦਾ। ਨਹੀਂ, ਉਹਦਾ ਨਾਮ ਦੱਸਣਾ ਪੂਰਾ ਬਜ਼ੁਰਗ। ਹਸਨ ਸ਼ਾਹ ਬੁਖਾਰੀ। ਅੱਛਾ, ਹਸਨ ਸ਼ਾਹ ਬੁਖਾਰੀ। ਇਹ 47 ਤੋਂ ਪਹਿਲਾਂ ਦਾ ਹੈ ਦਰਬਾਰ? ਤੇ ਇਹਦੀ ਮੁਸਲਮਾਨ ਤੋਂ ਇਲਾਵਾ ਸਿੱਖ ਵੀ ਕਰਦੇ ਹਨ ਮੰਨਤਾ ਕਿ ਨਹੀਂ? ਕਰਦੇ ਹੁਣ ਤੇ ਸਰ। ਅੱਛਾ ਅੱਛਾ। ਸਾਡੇ ਪਿੰਡ ਦਾ ਬੰਦਾ ਸੀ, ਬੰਦਾ ਅੱਛਾ ਚੌਧਰੀ। ਅੱਛਾ ਅੱਛਾ। ਉਹ ਹਰਨਮਨਾਰਾ ਦੇੜ ਕੇ ਤੇ ਆਪਣਾ ਮਕਾਨ ਤੇ ਮਸਜਿਦ ਬਣਾਈ ਸੀ। ਹਰਨਮਨਾਰਾ ਸ਼ਿਵਪੁਰੇ ਵਾਲਾ, ਉੱਤੋਂ ਹਦੇੜ ਲਿਆ ਸਾਨੂੰ। ਅੱਛਾ, ਜਿਹੜੇ ਇੱਥੇ ਪੰਡਤ ਰਹਿੰਦੇ ਹਾਂ ਹਿੰਦੂ ਸਨ, ਇਹਨਾਂ ਦੇ ਬਾਰੇ ਕੋਈ ਦੱਸੋ, ਕਿਹਦੇ ਕਿਹਦਾ ਨਾਂ ਤੁਹਾਨੂੰ ਯਾਦ ਹੈ? ਸ਼੍ਰੀ ਸੁਖਦਿਆਲ ਪੰਡਤ ਸੀ ਕੋਈ ਇੱਥੇ ਆਇਆ ਸੀ, ਪਤਾ ਕੋਈ ਉਹਦੇ ਬਾਰੇ ਤੁਹਾਨੂੰ? ਜਿਹੜਾ ਤੁਹਾਨੂੰ ਮੈਸੇਜ ਸੁਣਾਇਆ ਮੈਂ, ਵਾਇਸ ਮੈਸੇਜ? ਚਲੋ ਭਾਈ ਹੈ ਸੀ ਨਾ ਭਾਈ। ਹਾਂ ਹਾਂ।
ਐਸੀ ਭਾਈ ਭਾਈ ਉਹਨਾਂ ਨੂੰ ਕਹਿੰਦੇ ਆ। ਹੂੰ ਹਾਂ ਕੋਈ ਦੱਸੋ ਨਾਮ ਨਾ ਤੇ ਮੈਂ ਨਿੱਕਾ ਜਿਹਦਾ ਵੀ ਜਿਹਾ ਨਾਮ ਹੋਏ ਦੱਸ ਦਿਓ, ਜਿਹਦਾ ਵੀ ਨਾ, ਤੁਹਾਨੂੰ ਨਾਮ ਹਾਂ। ਯਾਦ ਹੈ, ਕਿਸੇ ਹਿੰਦੂ ਦਾ ਯਾਦ ਹੋਏ। ਉਹ ਜਿਹੜੇ ਉੱਥੋਂ ਸਾਡੇ ਦੁਕਾਨ ਤੇ ਸਾਡੀ ਖੈਰ ਜਿਹੜੀ ਦੁਕਾਨਾਂ ਸਨ ਉਹ ਖੁਦੋਂ ਖਤਰੇ ਸੀ, ਉੱਥੋਂ ਉਹਦਾ ਨਾਂ ਕੀ ਸੀ? ਖੁਦੋਂ ਖਤਰੇ ਸੀ। ਉੱਥੋਂ ਖੱਤਰੀ ਸੀ। ਇੱਕ ਇਸ਼ਰੂ ਸੀ ਉਹਨਾਂ, ਹਾਂ ਹਾਂ ਉਸ ਮਸੀਹ ਕੋਲ ਦੁਕਾਨ ਜਿਹੜੀ ਸੀ, ਹਾਂ ਹਾਂ। ਉਹ ਇਸ਼ਰੂ ਸੀ। ਨਹੀਂ ਤੁਸੀਂ ਅੱਗੇ ਦੱਸਿਆ ਨਾ ਕਿ ਮਖਾਣੇ ਮਖੂਣੇ ਉੱਥੇ ਵੰਡਦੇ ਹੁੰਦੇ ਸੀ ਮਾਤਾ ਰਾਣੀ, ਆਹੋ ਤੇ ਉੱਥੇ ਜਿਹੜਾ ਉਹਨਾਂ ਦਾ ਕੋਈ ਜਿਵੇਂ ਸਾਡੇ ਮੌਲਵੀ ਹੁੰਦਾ, ਉੱਥੇ ਕੋਈ ਪੰਡਤ ਉਹਨਾਂ ਦਾ ਹੁੰਦਾ ਸੀ ਕੁੱਤੇ ਦਰਬਾਰ ਦੇ ਆਪਣਾ? ਕੋਈ ਨਹੀਂ ਸੀ ਹੁੰਦਾ, ਅੱਛਾ ਉਹਨਾਂ ਨੂੰ ਕੋਈ ਨੇੜੇ ਨਹੀਂ ਸੀ ਆਉਂਦਾ। ਅੱਛਾ ਅੱਛਾ। ਹੁਣ ਸਾਡੇ ਨਾ ਸਾਡੇ ਕੋਈ ਤੇ ਟੁਰ ਗਏ ਖੈਰੀ ਸਲਾਮ ਤੇ, ਤੇ ਕੋਈ ਸਾਡੇ ਬੰਦਿਆਂ ਜ਼ਿਆਦਤੀ ਕੀਤੀ ਸੀ। ਅੱਛਾ ਜ਼ਿਆਦਤੀ ਇਸ ਤਰ੍ਹਾਂ ਕੀਤੀ ਸਨ, ਹਾਂ ਹਾਂ ਅਸੀਂ ਉਦੋਂ ਤੋਂ ਨਾ ਮਤਲਬ ਸਲਾਬ ਬੜਾ ਆਇਆ ਸੀ, ਅੱਛਾ ਜੀ ਤੇ ਉਹਨਾਂ ਦੇ ਕਈਆਂ ਦੇ ਬੱਚੇ ਮਾਰ ਕੇ ਤੇ ਫਿਰ ਉਹ ਗ੍ਰੰਥ ਵੀ ਪੜ੍ਹਦੇ, ਕੁਰਾਨ ਸ਼ਰੀਫ ਵੀ ਪੜ੍ਹਨ ਲੱਗ ਪਏ। ਉਹਨਾਂ ਨੂੰ ਵੀ ਕਤਲ ਕਰਕੇ ਸੇਮੇ ਰੋਡ ਛੱਡਿਆ ਸਾਨੂੰ। ਅੱਛਾ ਨਹੀਂ ਉਹ ਕੁਰਾਨ ਪਾਕ ਪੜ੍ਹਨ ਲੱਗ ਇਹਦਾ ਮਤਲਬ ਮੁਸਲਮਾਨ ਹੋ ਗਏ ਸਭ? ਮੁਸਲਮਾਨ ਹੋ ਗਏ ਸਨ। ਫਿਰ ਵੀ ਇਹਨਾਂ ਜ਼ਿਆਦਤੀ ਇਹਨਾਂ ਕਹੋ ਸਾਨੂੰ ਜ਼ਮੀਨਾਂ ਲੱਭ ਜਾਂਦੀਆਂ। ਜ਼ਮੀਨਾਂ ਦੇ ਚੱਕਰਾਂ 'ਚ ਹੈ ਹੂੰ ਉਹਨਾਂ ਮੁਕੰਮਲ ਮਾਤਾ ਬੱਚੇ ਸਮੇਤ ਬੀਵੀਆਂ ਬੱਚੇ ਔਰਤਾਂ? ਹੂੰ ਇੱਕ ਦੋ ਹੀ ਖਾਨਦਾਨ ਸਨ, ਬਾਕੀ ਸਾਰਾ ਟੁਰ ਗਿਆ। ਹਾਂ ਬਜ਼ੁਰਗੋ ਇੱਥੇ ਮੁਸਲਮਾਨਾਂ ਤੇ ਆਪਾਂ ਸਿੱਖ ਖੱਤਰੀ ਜਿੰਨੀਆਂ ਵੀ ਮਜ਼ਹਬ ਚਲੋ ਹੈ ਸਨ, ਉਹਨਾਂ ਦਾ ਆਪਾਂ 'ਚ 47 ਤੋਂ ਪਹਿਲਾਂ ਦਾ ਕਿਵੇਂ ਦਾ ਇਹ ਮੇਲ ਵਰਤਨ? ਸਲੋਕ ਹੀ ਸੀ ਸਲੋਕ ਸੀ, ਕੋਈ ਲੜਾਈ ਝਗੜਾ ਨਹੀਂ ਸੀ ਕਿਸੇ ਕਿਸਮ ਦਾ? ਨਾ, ਹਾਂ ਸਲੋਕ ਸਨ, ਹਾਂ ਹਾਂ ਰਹਿਣ ਬਹਿਣ ਇਕੱਠਾ ਸਨ। ਹਾਂ ਹਾਂ। ਕੋਈ ਸ਼ਾਦੀਆਂ ਵਿਆਹਾਂ 'ਤੇ ਕੋਈ ਜਿਵੇਂ ਕੋਈ ਫੌਤਗੀ ਹੋ ਜਾਂਦੀ ਜਾਂ ਮੁਸਲਮਾਨਾਂ ਜਿਵੇਂ ਹੁਣ ਸਹੀ ਸੂਈ ਅਸੀਂ ਚਲੋ ਉਹਨੂੰ ਕਹਿ ਦਿੰਦੇ ਯਾਰ ਅੱਲਾ ਦਾ ਹੁਕਮ ਜਾਂ ਉਂਝ ਕਹਿ ਦਿੰਦੇ ਭਾਈ ਜੋ ਵੀ ਹੋਣਾ ਹੈ ਅੱਲਾ ਬਿਹਤਰ ਹੀ ਕਰਦਾ, ਜਿਵੇਂ ਕਿਸੇ ਤਰ੍ਹਾਂ ਕੋਈ ਆਪਣੇ ਕਰਦੇ ਹਨ ਉਹ ਵੀ ਤੁਹਾਨੂੰ ਕਹਿੰਦੇ ਹੁੰਦੇ ਹਨ ਮੁਸਲਮਾਨਾਂ ਨੂੰ? ਉਹ ਜਾਂਦੇ ਸਨ ਲੋਕੀ ਕਿ ਉਹਨਾਂ ਤੇ ਗੁਰਦੁਆਰੇ ਜਦੋਂ ਨਿਕਾਹ ਪੜ੍ਹਿਆ ਮੇਲ ਦਿਓ ਸਰਕਾਰ ਮੇਲਾ ਮਿਲਣੀ ਦਾ, ਹਾਂ ਇਹ ਪੜ੍ਹ ਕੇ ਸ਼ਾਦੀ ਹੁੰਦੀ ਸੀ ਸਿੱਖਾਂ ਦੀ 4 ਸਵੇਰੇ ਅੱਛਾ ਅੱਛਾ ਗੁਰਦੁਆਰੇ ਪਾਉਂਦੇ ਸਨ। ਹਾਂ ਹਾਂ ਜਿਵੇਂ ਅਸੀਂ ਨਿਕਾਹ ਮੌਲਵੀ ਸਾਡਾ ਕਰਦਾ। ਹਾਂ ਅੱਛਾ ਅੱਛਾ ਹਾਂ ਹਰ ਵੇਲੇ ਸਵੇਰੇ ਉਹਨਾਂ ਹਲਵਾ ਪੂੜੀ ਦਿੰਦੇ ਸਨ। ਅੱਛਾ ਹਾਂ ਸਹੀ। ਬਿਲਕੁਲ ਇੱਥੇ ਸਿੱਖਾਂ ਵਿੱਚੋਂ ਕੋਈ ਆਪਣੇ ਮੁਸਲਮਾਨਾਂ 'ਚੋਂ ਸਿੱਖਾਂ ਜਵਾਨ ਕਿਹੜੇ ਸਨ ਹੈ ਵੀ ਯਾਦ ਕਿਸੇ ਦਾ ਵਡੇਰੇ ਆਪਣਾ ਮੁਸਲਮਾਨਾਂ 'ਚ ਹੋਵੇ? ਹਾਂ ਆਪਣੇ ਮੁਸਲਮਾਨਾਂ 'ਚ ਹੋ ਗਏ ਜਾਂ ਸਿੱਖਾਂ 'ਚ ਹੋ ਗਏ ਕੋਈ ਜਵਾਨ ਹੋਵੇ ਜਿਹੜਾ ਚੁੱਕਦਾ ਹੋਵੇ ਸਾਰਾ ਕੁਝ ਆ ਜਿਹੜਾ ਆਂਦੇ ਨੇ ਕਿ ਪਹਾੜ ਬੜਾ ਚੁੱਕਦੇ ਹਨ, ਵਜ਼ਨ ਸੁਹਾਗੇ ਪੜੱਥਾ ਖੇਡਦੇ, ਕੋਈ ਕਬੱਡੀ ਖੇਡਦੇ ਹੋਣ ਬਾਹਾਂ ਫੜਦੇ ਹੋਣ? ਸਾਡੇ ਪਿੰਡ ਕਬੱਡੀ ਬੜੇ ਖੇਡਦੇ ਸਨ ਤੇ ਭਾਰ ਮਤਲਬ ਹੁੰਦੀਆਂ ਸਨ। ਉਹ ਲੋਕਾਂ ਆਪਣੇ ਬੁਗਦਰ ਹੁੰਦੇ ਸਨ। ਅੱਛਾ ਉਹ ਬੁਗਦਰ ਵੀ ਮੁਸਲਮਾਨ ਫੇਰਦੇ ਸਨ, ਉਹਨਾਂ ਦਾ ਕਿਸੇ ਫੇਰਿਆ ਨਹੀਂ ਸੀ ਬੁਗਦਰ। ਅੱਛਾ ਇਹਦਾ ਭਾਰਾ ਸੀ? ਐਡਾ ਭਾਰਾ ਹੁੰਦਾ। ਹਾਂ ਹਾਂ ਕੋਈ ਆਪਣਾ ਬਜ਼ੁਰਗ ਪੜੱਥਾ ਨਹੀਂ ਖੇਡਦਾ ਸੋਟੀ ਨਾਲ, ਉਹ ਜਿਹੜਾ ਖੇਡਦੇ ਕੀ ਪੜੱਥਾ ਕਹਿੰਦੇ ਨੇ? ਭੜੱਥਾ ਆ ਕੇ ਮਿਉ ਖੇਡਦੇ ਰਹਿਣ। ਅੱਛਾ ਇੱਥੇ ਪਿੰਡ 'ਚ ਆਹ ਆਪਣੇ ਪਿੰਡ ਆਪਣਾ ਤੁਹਾਡਾ ਕੋਲ ਨਹੀਂ ਵਡੇਰਾ ਖੇਡਦਾ ਖੁੱਲਦਾ ਨਾ ਮੁਸਲਮਾਨਾਂ ਦਾ? ਨਾ ਨਾ ਜਦੋਂ ਆ ਮਿਉ ਆਏ ਨੇ ਨਾ ਹੂੰ ਉਦੋਂ ਇਹ ਖੇਡਦੇ ਸਨ। ਅੱਛਾ ਅੱਛਾ ਕੋਈ ਸਿੱਖਾਂ ਦਾ ਕੋਈ ਖੇਡਦਾ ਹੋਵੇ ਕਬੱਡੀ ਕਬੱਡੀ ਜਾਂ ਕੋਈ ਬਾਂਹ ਫੜਦਾ ਹੋਣ, ਜਿਹੜੀਆਂ ਤੋਂ ਖੇਡਾਂ ਹੋਣਗੀਆਂ ਉਸ ਟਾਈਮ? ਆਹ ਖੇਡਦੇ ਹੋਣ ਦੇ ਬਾਬਾ ਮਾੜੇ ਸਨ। ਹਾਂ ਹਾਂ ਚੋਰੀ ਵੀ ਬੜੀ ਕਰਾਉਂਦੇ ਸਨ। ਅੱਛਾ ਸਿੱਖ? ਅੱਛਾ ਅੱਛਾ ਸਹੀ। ਕਈ ਸਾਡੇ ਜਿਹੜੇ ਵਡੇਰੇ ਸਨ ਉਹਨਾਂ ਸ਼ਰਾਬ ਪੀ ਕੇ ਉਹਨਾਂ ਨਾਲ ਹੀ ਰਹਿੰਦੇ ਸਨ। ਅੱਛਾ ਆਪਣੇ ਮੁਸਲਮਾਨਾਂ ਦੇ ਵੀ ਵਡੇਰੇ ਜਿਹੜੇ ਉਹਨਾਂ ਨਾਲ ਸ਼ਰਾਬ ਪੀਂਦੇ ਨੇ ਰਲ ਕੇ? ਜਵਾਨ ਹੀ ਪੀਂਦੇ ਸਨ ਕਿ ਅੱਛਾ ਆਹੋ ਅੱਛਾ ਅੱਛਾ ਜਵਾਨ ਆਹੋ ਜਵਾਨ ਉਸ ਉਹ ਸਰਦਾਰ ਮੈਂਬਰ ਨਹੀਂ ਪੀਂਦਾ ਰਿਹਾ, ਸ਼ਰਾਬ ਪੀਂਦਾ ਰਿਹਾ ਉਹਨਾਂ ਨਾਲ। ਫਿਰ ਉਹ ਇਲੈਕਸ਼ਨ 'ਤੇ ਖਲੋਤਾ ਸੀ ਖੜੇ, ਉਹ ਮੁੜ ਸਿੱਖਾਂ ਜਿਤਾ ਛੜਿਆ ਸੀ ਉਹਨੂੰ। ਨਾ ਬਸ ਉਸ ਤੋਂ ਕੌਣ ਸਵਾਲ? ਹਾਂ ਬਹੁਤ ਮਸ਼ਹੂਰ ਵਾਕਿਆ ਸੁਣਾਓ ਨਾ ਉਹਦਾ, ਜਿਹੜਾ ਗੱਲਬਾਤ ਉਦੋਂ ਦੀ ਮਸ਼ਹੂਰ ਤੁਹਾਡੀ ਜੰਗ ਹੈ। ਸਾਡੇ ਦੇ ਜਿਹੜੇ ਤਾਰਾ ਸਿੰਘ ਗਿਆ ਸੀ ਜਿਹਦੇ ਅੱਛਾ ਕਿਸੇ ਮਤਲਬ ਕੁਦਰਤੀ ਕੋਈ ਨੁਕਸਾਨ ਹੋ ਗਿਆ ਸੀ ਤੇ ਉਹਨੂੰ ਆਖਿਆ ਸੀ ਦਰੋਗੇ ਨੂੰ ਜ਼ੁਬਾਨ ਵੱਟਣਾ,
आखन लगा ये भाई नहीं जे वगता। अच्छा। हाँ एडे सख्त सन जवान सन। ਸਿੱਕੇ ਦਿੱਤੀ ਉਹਨਾਂ ਤੋਂ ਬਾਹਰ ਵਟਣਾ ਤਾਂ ਮੈਂ ਕਿਹਾ ਮੈਂ ਨਹੀਂ ਬਚਣਾ ਬਾਦਰ ਬੰਦਾ वो आने मेरे आखे नहीं लगता ये वटता नहीं जब मैं वटना नहीं। ਅੱਛਾ ਹੁਣ ਥੋੜੀ ਸਾਨੂੰ ਦੱਸੋ ਸਟੋਰੀ ਉਹ ਨਿਕਲੇ ਕਿਵੇਂ 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 ਗਏ ਕੀ ਉਸ ਟਾਈਮ ਤੁਸੀਂ ਵੇਖਿਆ ਜਦੋਂ ਸੰਤ ਨਿਕਲੇ ਨੇ संताया असां वेखे ने मुंड अल्लाह दी सुपुर्द हो गए ने ये भी वेख्या है ਹਾਂਜੀ पुत्तर दुध कोल पियाया नाल डीपे पर उसे भी सिख होंदे सन ते बीबी दे कुछ बाल ते एक पेड़ा एक रोटी तवे ते एक पेड़ा हाथ च ते खानी नहीं नसीब हुई उस वेले अल्लाह बेली होए ने पहला उत्थे 2 कतल होए सन डीपे पर वो सिख बड़े मशहूर सन वो 2 ते फड़े गए ते 2 मफरूर हो गए वो फड़े ना गए उन्होंने फिर फाइन लगा उन्हें आख्या साढ़े सियाना भी तोड़ लो तो साढ़े बंदे छड्ड दो अंग्रेज का राज से उन्हें छड्डे ना तो जेह्ड़े बाहर मफरूर सन उन्हें आखना कंजरो हिंदुस्तान ते पाकिस्तान बन जाना अपना बेड़ा कर लो कई मुड़ अपना ट्रकों के समान लद के पहले टुर गए सन। बस आ मुसलमान ही भैड़े ने एडा गुरुद्वारा मस्जिद हुंदा सी मस्जिद की हुंदा सी ना तलाब बनया होना उत्ते संगे मरमर लगा होना एडा सोहना सी इन्हें तबाह कर छड़े कोई निशानी रहन दी पुरानी हुण सिख आउंदे ने ना इत्थे मठवी उत्थे गुरुद्वारा ने इत्थे कोई रहिंदे भी हैं नहीं कोई रहिंदे उधर विसाखी रहिंदे ने इमनाबाद ਅੱਛਾ ਜਦੋਂ ਪਿੰਡੋਂ ਨਿਕਲੇ ਨੇ ਇਥੋਂ ਜਿੰਨੇ ਵੀ ਸਿੱਖ ਸਨ ਹਿੰਦੂ ਖੱਤਰੀ ਵਗੈਰਾ ਜਿੰਨੇ ਵੀ ਗਏ ਨੇ ਚੜ੍ਹਦੇ ਪੰਜਾਬ ਜਦੋਂ ਪਿੰਡੋਂ ਨਿਕਲੇ ਨੇ ਪਿੰਡ 'ਤੇ ਹਮਲਾ ਹੋਇਆ ਜਾਂ ਨਹੀਂ ਸਾਡੇ ਪਿੰਡ ਕੋਈ ਹਮਲਾ ਨਹੀਂ ਅੱਛਾ ਉਹ ਅੱਗੋਂ ਕਦੇ ਲੱਗੀਆਂ ਘਰਾਂ ਨੂੰ ਲੱਗੀਆਂ ਹੋਣ ਜਾਂ ਗੁਰਦੁਆਰਿਆਂ ਨੂੰ ਜਾਂ ਨਾ ਕਿਸੇ ਆਗੂ ਉਹਨਾਂ ਨੇ ਮੁਸਲਮਾਨਾਂ ਦਾ ਕੀਤਾ ਨਾ ਉਹਨਾਂ ਕੋਈ ਕੀਤਾ ਸਹੀ ਨਿਕਲੇ ਨੇ ਸਹੀ ਨਹੀਂ ਅੱਛਾ ਬਾਹਰ ਜਾਂਦੇ ਆ ਰਾਹ ਦੇ ਨਾਲ ਦੇ ਪਿੰਡ 'ਚ ਕਿਤੇ ਹੋਇਆ ਹੋਇਆ ਕੋਈ ਵਾਕਿਆ ਕੋਈ ਦਾ ਵੱਡੋ ਟੋਕੀ ਹੋਈ ਕੋਈ ਇੱਥੇ ਪਿੰਡ 'ਚ ਨਾਲ ਨਹਿਰ 'ਤੇ ਮੈਂ ਤੈਨੂੰ ਦੱਸਿਆ ਨਾ ਹਾਂਜੀ ਉਹ ਸਾਰੇ ਨਾ ਟੂਰ ਖਾਣ ਕੈਂਪ ਲੱਗਾ ਸੀ ਨਾ ਅੱਛਾ ਉੱਥੇ ਟੁਰ ਗਏ ਸਨ ਸਿੱਖ ਸਾਨੂੰ ਨੇੜੇ ਕੋਈ ਨਹੀਂ ਛਾਇਆ ਆਉਂਦੀ ਚਲੋ ਤਕਸੀਮ ਜੋ ਐਸੀ ਹੋਈ ਸੀ ਤਕਸੀਮ ਵਿੱਚ ਮੁੜ ਉਹਨਾਂ ਨੂੰ ਜਾਣਾ ਪੈ ਗਿਆ ਅਤੇ ਚਲੋ ਮੁੜ ਇਹਨਾਂ ਦਾ ਇਹ ਜਿਹੜੇ ਕਦੀ ਕੁੱਤੇ ਨੂੰ ਸੋਟੀ ਨਹੀਂ ਸਨ ਮਾਰਦੇ ਫਿਰ ਉਹਨਾਂ ਨੂੰ ਮਾਰਨ ਲੱਗ ਪਏ ਸਨ। ਸਹੀ ਜਦੋਂ ਚਲੇ ਗਏ ਨਾ ਇਥੋਂ ਫਿਰ ਬਾਅਦ 'ਚ ਆਏ ਨਾ ਆਪਣੇ ਪਿੰਡ ਕੋ ਵੇਖਣ ਆਏ ਸਨ 2 ਕਿਹੜੇ ਕਿਹੜੇ ਘਰ 'ਚ ਹੋਏ ਸਨ ਹਾਂ ਕਿੰਨਾ ਵਿੱਚੋਂ ਆਏ ਸਨ ਘਰਾਂ 'ਚੋਂ ਮੈਂ ਇੱਕ ਤਾਰਾ ਸਿੰਘ ਤੇ ਇੱਕ ਮੰਗਲ ਸਿੰਘ ਆਏ ਸਨ। ਤਾਰਾ ਸਿੰਘ ਤੇ ਮੰਗਲ ਸਿੰਘ ਅੱਛਾ ਇਹ ਆਏ ਸਨ ਅੱਛਾ ਬਿਲਕੁਲ ਸਿੱਖਾਂ ਦਾ ਮੁਸਲਮਾਨਾਂ ਦਾ ਵਰਤੋਂ ਭਾਜੀ ਆਏ ਸ਼ਾਦੀ ਵਿਆਹਾਂ ਦੇ ਆਉਣਾ ਜਾਣਾ ਜਾਂਦੇ ਸਨ ਉਹ ਬੁਲਾਉਂਦੇ ਸਨ ਤੇ ਜਾਂਦੇ ਸਨ ਮੁਸਲਮਾਨ ਨੂੰ ਬੁਲਾ ਲੈਂਦੇ ਹਾਂ ਦੇਖੋ ਜਿਹਦਾ ਸਲਾਮ ਦਾ ਉਹਨੂੰ ਬੁਲਾਉਣਾ ਅਸੀਂ ਹੁਣ ਮੁਸਲਮਾਨ ਆਪਾਂ 'ਚ ਇੱਕ ਦੂਸਰੇ ਨੂੰ ਮਿਲਾਉਂਦੇ ਜਿਹਦਾ ਯਾਰ ਦੋਸਤ ਉਹ ਸਾਈਆਂ ਨੂੰ ਵੀ ਅਸੀਂ ਬੁਲਾ ਲੈਂਦੇ ਮਿਲਾ ਲੈਂਦੇ ਐਨੀ ਮਤਲਬ ਵਰਤੋਂ ਭਾਜੀ ਹੈ ਸੀ ਆਉਣ ਜਾਣ ਹੈ ਸਨ ਸਿੱਖਾਂ ਨਾਲ ਵਰਤੋਂ ਆਉਣ ਜਾਣ ਖੁਸ਼ੀ 'ਚ ਮਤਲਬ ਸ਼ਰੀਕ ਹੁੰਦੇ ਸਾਨੂੰ ਸ਼ਰੀਕ ਹੋ ਜਾਂਦੇ ਤੇ ਤੁਸੀਂ ਮੁਸਲਮਾਨ ਉਹਨਾਂ ਨਾਲ ਸ਼ਰੀਕ ਹੁੰਦੇ ਹੋ ਅੱਛਾ ਅੱਛਾ ਸਹੀ ਸਾਡਾ ਇੱਕ ਬਜ਼ੁਰਗ ਸੀ ਹਾਂਜੀ ਹਾਂਜੀ ਉਹ ਜਦੋਂ ਸਿੱਖ ਝਗੜੇ ਪੈਂਦੇ ਸਨ ਉਹਦੀ ਇੱਜ਼ਤ ਬੜੀ ਸੀ ਅੱਛਾ ਉਹ ਦੋਵਾਂ ਦੇ ਵਿੱਚ ਖਲੋ ਜਾਂਦਾ ਉਹ ਮਾਂ ਜਾਵੇ ਬੂਦਾਂ ਵਾਲਿਓ ਪਰਾਂ ਹੋ ਜਾ ਫਿਰ ਉਹਨਾਂ ਦੀ ਸੁਲ੍ਹਾ ਕਰਾ ਛੱਡ ਇਹ ਲੜਨ ਨਹੀਂ ਦਿੰਦੇ ਉਹ ਕਿਹੜਾ ਬਜ਼ੁਰਗ ਸੀ ਉਹਦਾ ਨਾਂ ਕੀ ਬਾਬਾ ਜਿਹੜਾ ਸੀ ਉਹਦਾ ਕਿਹੜਾ ਪਹਾੜੀਆ ਦਾ ਜਿਹਦਾ ਬਾਬਾ ਕਾਨੂੰਨ ਆਹੋ ਇਹ ਈਦ ਤੇ ਨਹੀਂ ਕੋਈ ਲੜਾਈ ਹੁੰਦੀ ਵੱਡੇ ਗੋਸ਼ਤ ਕਰਨ ਤੋਂ ਗਾਂ ਕਰਨ ਤੋਂ ਜਾਂ ਕੋਈ ਕਰਨ ਦਿੰਦੇ ਹੈਗੇ ਜਾਂ ਗਾਂ ਤੇ ਪਾਬੰਦੀ ਹੈ ਨਹੀਂ ਸਾਡੇ ਕੋਲ ਕੋਈ ਨਹੀਂ ਸੀ ਵੱਡੀ ਈਦ ਮਤਲਬ ਜਾਨਵਰ ਜਿਹੜਾ ਮਰਜ਼ੀ ਕਰ ਸਕਦੇ ਆ ਅੱਛਾ ਜੀ ਉਹ ਆਪਣੀ ਜਿਵੇਂ ਸਾਡੀ ਰਸਮਾਂ ਨੇ ਰਸਮਾਂ ਕੀ ਸਾਡੀਆਂ ਅਲਹਮਦੁਲਿਲਾ ਰਸਮ ਮੈਂ ਕਹਿ ਰਿਹਾ ਕਿ ਜਿਵੇਂ ਸਾਡੀਆਂ ਖੁਸ਼ੀ ਤਿਉਹਾਰ ਆਉਂਦੇ ਇਸਲਾਮੀ ਈਦ ਲਾ ਲਓ ਇੱਦਾਂ ਦੋਵੇਂ ਉਹ ਵੀ ਯਾਰ ਆਪਣੇ ਹੌਦੇ ਮਨਾਉਂਦੇ ਸਨ ਦਿਵਾਲੀ ਮਨਾਉਂਦੇ ਸਨ ਪਰ ਦੱਸੋ ਕਿਵੇਂ ਕਰਕੇ ਮਨਾਉਂਦੇ ਹਾਂ ਇਹ ਕਿਹੜੀ ਵੇਖੀ ਸਾਨੂੰ ਦੱਸੋ ਨਾ ਕੀ ਰੰਗ ਸੁੱਟਦੇ ਸਨ ਅੱਛਾ ਅੱਛਾ ਤੇ ਖਾਣ ਪੀਣ ਨੂੰ ਵੰਡਦੇ ਵੀ ਕੁਝ ਵੰਡਦੇ ਵੀ ਸਨ ਅੱਛਾ ਅੱਛਾ
ਸਹੀ। ਅੱਛਾ ਜੀ, ਟਾਈਮ ਉਦੋਂ ਸਹੀ ਕਿ ਹੁਣ ਸਹੀ? ਥੋੜ੍ਹਾ ਇਹਦੇ ਬਾਰੇ ਸਾਨੂੰ 2-4 ਬਸ ਗੱਲਾਂ ਦੱਸੋ, ਮੁਕਾਈਏ ਗੱਲ। ਟਾਈਮ ਤਾਂ ਉਹ ਚੰਗਾ ਸੀ। ਕਿਸ ਤਰ੍ਹਾਂ ਕਰਕੇ ਥੋੜ੍ਹਾ ਸਾਨੂੰ ਦੱਸੋ ਨਾ, ਵੰਡ ਕਰਕੇ ਵੀ ਉਹ ਸਹੀ ਕਿਵੇਂ ਸੀ? ਲੋਕੀ ਖੁਸ਼ਹਾਲ ਸਨ। ਹੁਣ ਲੋਕੀ ਸਾਰੇ ਮਕਰੂਜ਼ ਹੋਏ ਪਏ ਨੇ। ਉਦੋਂ ਤੇ ਹੁਣ ਜਿਵੇਂ ਉਦੋਂ ਅਸੀਂ ਅਕਸਰ ਜਿਹੜਾ ਸੁਣਦੇ ਤੁਹਾਡੇ ਵੱਡਿਆਂ ਕੋਲੋਂ, ਬਜ਼ੁਰਗਾਂ ਕੋਲੋਂ, ਕਿ ਉਦੋਂ ਹਯਾ ਬੜਾ ਸੀ। ਹੁਣ ਅਸੀਂ ਤਾਂ ਹੁਣ ਵੇਨੇ ਵੀ ਕੋਈ ਹਯਾ ਨਾ ਵੱਡਿਆਂ ਦਾ ਨਾ ਛੋਟੇ ਦਾ, ਕਿ ਇੱਕ ਦੂਜੇ ਕੁੜੀਆਂ ਮੋਬਾਈਲ ਲੈ ਗਏ। ਉਦੋਂ ਇੰਝ ਸੀ ਕਿ ਹਯਾ ਕਰਦੇ ਤੁਸੀਂ ਆਪਣੇ ਵੱਡਿਆਂ ਦਾ? ਬੜਾ ਹਯਾ। ਸਾਡੇ ਹੁਣ ਉਦੋਂ ਦੇ ਬੱਚੇ ਦੀ ਸ਼ਾਦੀ ਹੋ ਜਾਂਦੀ ਸੀ ਨਾ ਜਿਹੜੀ, ਹਾਂਜੀ, ਤੇ ਉਹ ਆਪਣੀ ਬੀਵੀ ਨੂੰ ਕੋਈ ਸਾਲ ਪਿੱਛੋਂ ਪੇਕਿਆਂ ਨੂੰ ਲੈਣ ਜਾਂਦਾ ਸੀ। ਅੱਛਾ, ਮਕਲਾਵਾ ਲੈਣ। ਤੇ ਹੁਣ ਦੋ ਸਿਰ ਪਟਾਕ ਰੋਟੀਆਂ ਤੇ ਪਟਾਕ ਦਾਲ। ਇਹ ਤੁਹਾਡਾ ਦੌਰ ਚੰਗਾ ਸੀ ਉਦੋਂ, ਮਹਿੰਗਾਈ 'ਚ ਵੀ, ਚੰਗਾ ਹਯਾ 'ਚ ਵੀ। ਹਾਂ ਚੰਗਾ ਸੀ। ਲੋਕੀ ਦੁੱਧ ਪੀਂਦੇ ਸਨ। ਹੁਣ ਗੜਵੀ ਲੱਗੀ ਹੋਈ ਆ, ਕੋਈ ਦੁੱਧ ਹੀ ਨਹੀਂ ਪੀਂਦਾ ਪਿਆ। ਜਾਨਾ ਕਿਸੇ ਦੁੱਧ ਦਾ ਪਤਾ ਨਹੀਂ ਸੀ ਕੋਈ ਦੁੱਧ ਵੀ ਹੈ ਕਿ ਨਹੀਂ। ਦੁੱਧ ਵੀ ਹੈ। 3 ਟਾਈਮ ਆਣ ਬੂਆ ਖੜਕਾਉਂਦੇ ਨੇ। ਹਾਂ, ਬਜ਼ੁਰਗੋ ਸੁਣਿਆ ਨਾਲੇ ਜਿਹੜੇ ਮੁੰਡੇ ਜਿਹੜੇ ਸਿਰ ਸੁਰ ਵਾਹ ਕੇ ਨਹੀਂ ਸੀ ਨੰਗੀ ਫੇਰ ਸਕਦੇ। ਨਾ ਅੱਛਾ, ਨਹੀਂ ਸਾਨੂੰ। ਜਿਵੇਂ ਹੁਣ ਚਾਚੀ ਤੁਸੀਂ ਕਹਿੰਦੇ ਚਲੋ ਹੈ ਭਾਵੇਂ ਤੁਸੀਂ ਵਡੇਰੇ ਹੋ, ਜਿਵੇਂ ਇਹ ਮੁੰਡੇ ਅੱਜ ਕੱਲ੍ਹ ਸਾਡੇ ਮੈਂ ਆਖਿਆ ਨਹੀਂ ਸਾਂ ਫਿਰਨ ਦਿੰਦੇ। ਹਾਂ, ਹਯਾ ਸੀ ਨਾ। ਟੀ ਪੈਂਦਾ ਹਯਾ ਸੀ ਯਾਰ, ਹਾਂ, ਭਾਵੇਂ ਕਿਸੇ ਕੌਮ ਕਬੀਲੇ ਦੀ ਹੋਵੇ। ਹਾਂ, ਪਿੰਡ 'ਚ ਮਤਲਬ ਗਲੀ 'ਚ ਘੋੜੀ ਨਹੀਂ ਸੀ ਕੋਈ ਲੰਘਣ ਦਿੰਦਾ। ਤੂੰ ਉੱਤਰ ਕੇ ਲੰਘਾਣੀ ਹੈ। ਉੱਤਰ ਕੇ ਜਾਣਾ ਮਤਲਬ ਕਿਤੋਂ ਆਇਆ ਵੀ ਤੁਹਾਨੂੰ ਬਾਹਰ ਹੀ ਉਤਰ ਜਾਣਾ, ਪਿੰਡੋਂ ਬਾਹਰ ਹੀ ਬਾਹਰ ਹੀ ਉੱਤਰ ਕੇ ਵਾਗਾ ਫੜ ਕੇ ਪੈਦਲ ਜਾਣਾ। ਹਾਂ, ਕਿਸੇ ਧੀ ਭੈਣ ਤੇ ਨਜ਼ਰ ਨਾ ਪੈ ਜੇ। ਹਾਂ, ਆਹੋ, ਘਰਾਂ 'ਚ ਕੱਚੇ ਘਰ ਤੋਂ ਕਿਹੜੀਆਂ ਵਿੱਚ ਕੰਨਾਂ ਹੁੰਦੀਆਂ। ਹਾਂ, ਕੱਚੇ ਹੀ ਮਕਾਨ ਹੁੰਦੇ ਨੇ। ਇਹ ਪਿੰਡ ਦਾ ਨਾਮ ਮੰਗੋ ਕਿ ਕਿਵੇਂ ਰੱਖਿਆ? ਮੰਗੋ ਕੇ ਵਿਰਕਾਂ। ਉਹਦਾ ਨਾਂ ਜੋ ਮੰਗੋ ਸੀ। ਇਹ ਸਿੱਖ ਸੀ ਕੋਈ ਮੰਗੋ? ਮੁਸਲਮਾਨ ਸੀ। ਅੱਛਾ, ਮੁਸਲਮਾਨ ਸੀ। ਮੰਗੂ ਹੋਏਗਾ ਜਾਂ ਮੰਗੋ ਹੋਵੇਗਾ? ਹਾਂ, ਉਹ ਵੀ ਬੜਾ ਵਧੀਆ ਹੋਇਆ ਸੀ। ਅੱਛਾ, ਕੀ ਮਸਲਾ ਵਧਿਆ ਸੀ? ਡੋਲੇ ਵੀ ਢੱਕ ਲੈਂਦਾ ਸੀ ਆਂਦੇ ਨੇ। ਅੱਛਾ, ਬਦਮਾਸ਼ ਟਾਈਪ ਸੀ। ਡੋਲਾ ਤੁਸੀਂ ਸ਼ਾਦੀ ਤੇ ਜਿਹੜਾ ਉਹਨੂੰ ਕਹਿ ਰਹੇ ਹੋ ਨਾ, ਡੋਲਾ? ਅੱਛਾ, ਆਂਦੇ ਨੇ ਪੁੱਤਰ ਹਾਂ ਕਿਹੜਾ। ਹਾਂਜੀ ਹਾਂਜੀ, ਆਪਣੇ ਵੱਡਿਆਂ ਕੋਲ, ਆਪਣੇ ਅੱਬੇ ਕੋਲ, ਆਪਣੇ ਦਾਦੇ ਕੋਲ, ਆਪਣੇ ਦਾਦੇ ਦੇ ਕਹਾਣੀ ਜਿਹੜੇ ਉਹਨਾਂ ਕੋਲ ਸੁਣੀ ਗੱਲ ਤੁਸੀਂ ਦੱਸ ਦਿਓ ਨਾ। ਹਾਂ, ਮਸਜਿਦ ਬੜੀ ਸੋਹਣੀ ਬਣਾਈ ਸਾਰੀ। ਉਦੋਂ ਬਾਬੀਆਂ ਘਾਰੀਆਂ ਸਨ। ਸਾਡੇ ਵਡੇਰੇ ਤੇ ਇੱਥੋਂ ਜਾ ਕੇ ਅੰਮ੍ਰਿਤਸਰ ਮੰਡੀ ਜਾਂਦੇ ਸਾਂ ਆ ਡੰਗਰ ਸ਼ੰਗਰ ਖਰੀਦਣ ਵਾਸਤੇ। ਸਹੀ। ਅੱਛਾ ਚਾਚਾ ਜੀ, ਤੁਸੀਂ 12 ਸਾਲ ਦੇ 10 ਸਾਲ ਦੇ ਹੋ, ਕੋਈ ਯਾਰ ਬੇਲੀ ਆਪਣੇ ਉਸ ਟਾਈਮ ਦੇ ਹੋਣ ਤੁਹਾਡੇ ਮੁਸਲਮਾਨਾਂ ਦਾ, ਸਿੱਖਾਂ ਦਾ ਜਾਂ ਹਿੰਦੂਆਂ ਦਾ ਕੋਈ ਨਾਂ ਖੇਦਾ ਯਾਦ ਹੈ ਸੀ ਸਹੇਲ ਦਾ ਕੋਲ ਦਾ? ਨੇ ਭਾਈ ਇੱਕ ਵਡੇਰਾ ਹੈ ਵੀ ਉਹਨੂੰ ਹਜੇ ਆਪਣੇ ਆਪ ਦਾ ਪਤਾ ਹੈ ਕਿ ਨਹੀਂ। 200 ਵਡੇਰਾ ਹੈ ਸਰ। ਯਾਰ ਬੇਲੀ ਆਪਣੇ ਹਾਣੀ ਨਹੀਂ ਜਿਹੜੇ ਉਸ ਟਾਈਮ ਹੁੰਦੇ, ਤੁਸੀਂ ਜਿਵੇਂ ਤੁਸੀਂ ਆਹੋ, ਮੈਨੂੰ ਕੱਲ ਮਿਲਣ ਆਇਆ ਸੀ ਯਾਰ ਬੇਲੀ। ਅੱਛਾ, ਹਾਂ, ਸਿੱਖਾਂ 'ਚ ਹਿੰਦੂਆਂ 'ਚ ਵੀ ਹੈ ਸੀ ਕੋਈ ਸਿੱਖਾਂ ਨਾਲ? ਖੇਲਦੇ ਹੋ ਤੁਸੀਂ? ਅਸੀਂ ਤਾਂ ਭਾਈ ਐਵੇਂ ਝੂਠ ਮਾਰੀਏ ਪੈਸੇ। ਸਿੱਖਾਂ ਨਾਲ ਨਾ ਖੇਡਿਆ ਤੇ ਨਾ ਗੱਲਬਾਤ। ਹਾਂ, ਸਹੀ। ਤੁਸੀਂ ਉਦੋਂ 10-12 ਸਾਲ ਦੇ ਕੀ ਕਰਦੇ ਹੁੰਦੇ? ਸਕੂਲੇ ਜਾਂਦੇ ਰਹੇ ਜਾਂ ਪੜ੍ਹਦੇ ਜਾਂ ਬਸ ਬਾਰੇ? ਕੱਖ ਵੀ ਨਹੀਂ ਹਾਂ ਕਰਦੇ। ਡੇਢ ਦੂਰ ਤੇ ਪੈਲੀ ਪੂਣੀ ਚੱਲ ਜਾਣਾ ਬਾਹਰ। ਨਾਜ਼ਰੀਨ, 1947 ਦੇ ਵੰਡ ਵੇਲੇ ਦੀਆਂ ਮਜ਼ੀਦ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ। ਅਗਰ ਤੁਸੀਂ ਵੀ ਚਾਹੁੰਦੇ ਆਪਣੇ ਵੱਡਿਆਂ ਦਾ ਇੰਟਰਵਿਊ ਕਰਾਉਣਾ, ਆਪਣੇ ਵੱਡਿਆਂ ਦਾ ਪਿੰਡ ਵੇਖਣਾ, ਚੜ੍ਹਦੇ ਪੰਜਾਬ ਜਿਹੜੇ ਗਏ ਨੇ ਉਹ ਅਗਰ ਵੇਖਣਾ ਚਾਹੁੰਦੇ ਆਪਣੇ ਵੱਡਿਆਂ ਦਾ ਪਿੰਡ, ਉਸ ਦਾ ਕਿਸੇ ਵਸਨੀਕ ਦਾ ਇੰਟਰਵਿਊ ਕਰਾਉਣਾ ਚਾਹੁੰਦੇ, ਸਾਡਾ ਸਕਰੀਨ 'ਤੇ ਨੰਬਰ ਆ ਰਿਹਾ WhatsApp ਨੰਬਰ 'ਤੇ ਸਾਨੂੰ ਮੈਸੇਜ ਕਰ ਦਿਓ। ਅਤੇ ਮਿਲਦੇ ਇੱਕ ਨਵੀਂ ਵੀਡੀਓ ਨਾਲ। ਉਦੋਂ ਤੱਕ ਸਾਨੂੰ ਦਿਓ ਇਜਾਜ਼ਤ। ਅੱਲਾ ਹਾਫਿਜ਼।